ਸਿੱਕਾ ਖਾਨ ਹੋਣਾ ਦੋ ਭਰਾਵਾਂ ਨੂੰ ਮਿਲਾਉਣ ਵਾਸਤੇ ਜਿਵੇਂ ਨਸ ਢਿੱਲ ਹੋਣਾ ਨੇ ਉਧਰ ਜਿਹੜਾ ਕਾਫੀ ਮਿਹਨਤ ਮਸ਼ੱਕਤ ਕੀਤੀ ਆ, ਉਵੇਂ ਜਿਵੇਂ ਪਹਿਲਾਂ ਮੈਂ ਕਾਨੂੰਗੋ ਸਾਹਿਬ ਨਾਲ ਗੱਲ ਕੀਤੀ ਸੀ, ਉਵੇਂ ਜਗਸੀਰ ਵੀਰ ਆ ਡਾਕਟਰ ਜਿਹੜੇ ਪਿੰਡ ਫੂਲ ਦੇ। ਡਾਕਟਰ ਸਾਹਿਬ ਤੁਸੀਂ ਵੀ ਕਾਫੀ ਮਦਦ ਕੀਤੀ ਹੈ, ਕਿਵੇਂ ਪਤਾ ਲੱਗਾ ਸੀਗਾ ਤੁਹਾਨੂੰ ਵੀ ਇਹ ਬਜ਼ੁਰਗ ਜਿਹੜੇ ਦੋਵੇਂ ਭਰਾ ਨੇ? ਇਹ ਬਜ਼ੁਰਗਾਂ ਦੀ ਜਿਹੜੀ ਵੀਡੀਓ ਆਈ ਸੀਗੀ ਜੀ YouTube ਚੈਨਲ ਦੇ ਉੱਤੇ, ਨਸ ਢਿੱਲੋਂ ਨੇ ਪਾਈ ਸੀ ਪੰਜਾਬੀ ਲਹਿਰ ਵਾਲਿਆਂ ਨੇ। ਮੇਰਾ ਜਿਹੜਾ ਸਾਡੂ ਹੈ ਜੀ ਜਗਰਾਓਂ, ਉਹਨਾਂ ਦਾ ਜਿਹੜਾ ਪਿਛਲਾ ਪਿੰਡ ਆ ਉਹ ਪਾਕਿਸਤਾਨ ਦੇ ਵਿੱਚ ਆ, ਉਹ ਨਾਸਰ ਢਿੱਲੋਂ ਦੀਆਂ ਵੀਡੀਓ ਬਹੁਤ ਦੇਖਦੇ ਸੀ। ਇੱਕ ਦਿਨ ਉਹ ਨਾਸਰ ਢਿੱਲੋਂ ਸਾਹਿਬ ਨੇ ਇਹਨਾਂ ਦੀ ਜਦੋਂ ਵੀਡੀਓ ਪਾਈ ਉੱਧਰੋਂ, ਤੇ ਉਹਨਾਂ ਨੇ ਵੀਡੀਓ ਦੇਖ ਕੇ ਤੇ ਜਦੋਂ ਪਿੰਡ ਦਾ ਨਾਂ ਸੁਣਿਆ ਸਾਡੇ ਦਾ, ਉਹਨਾਂ ਨੇ ਮੈਨੂੰ ਫੋਨ ਲਾ ਲਿਆ, ਕਹਿੰਦੇ ਵੀ ਐਂ ਕਰਕੇ ਪਾਕਿਸਤਾਨ ਦੇ ਵਿੱਚ ਬੰਦਾ ਤੁਹਾਡੇ ਪਿੰਡ ਦਾ ਨਾਂ ਲੈਂਦਾ। ਤੇ ਮੈਂ ਆਖਿਆ ਵੀ ਤੂੰ ਮੈਨੂੰ ਵੀਡੀਓ ਪਾ, ਤੇ ਉਹ ਮੈਨੂੰ ਉਹਦੀ ਮੇਰੇ ਦਿਮਾਗ 'ਚ ਵੱਜਾ, ਮੈਂ ਕਿਹਾ ਵੀ ਸੀਕਾ ਖਾਨ ਦਾ ਭਰਾ ਹੋ। ਤਾਂ ਜਦੋਂ ਉਹਨਾਂ ਨੇ ਮੈਨੂੰ ਵੀਡੀਓ ਪਾਈ ਜੀ, ਮੈਂ ਦੇਖ ਕੇ ਵੀਡੀਓ ਤੇ ਮੈਂ ਇਹਨਾਂ ਨੂੰ ਦੇਖ ਲਿਆ, ਮੈਂ ਕਿਹਾ ਵੀ ਇਹ ਤਾਂ ਉਹਦੇ ਭਾਈ ਆ, ਇਹਨਾਂ ਦੀ ਸ਼ਕਲ ਵੀ ਉਹਦੇ ਇਹਨਾਂ ਦੇ ਨਾਲ ਮਿਲਦੀ ਸੀ। ਤੇ ਫਿਰ ਮੈਂ ਉਹਨਾਂ ਨੂੰ ਫੋਨ ਲਾ ਲਿਆ ਜੀ। ਜਦੋਂ ਫੋਨ ਲਾ ਲਿਆ ਤੇ ਮੈਂ ਆਖਿਆ ਜੀ ਬਾਈ ਜੀ ਐਂ ਕਰਕੇ ਜਿਹੜੀ ਤੁਸੀਂ ਵੀਡੀਓ ਪਾਈ ਆ, ਤੇ ਉਹਨਾਂ ਦੇ ਜਿਹੜੇ ਭਾਈ ਆ ਉਹ ਸਾਡੇ ਪਿੰਡ ਹੈਗੇ ਆ। ਉਹ ਕਹਿੰਦੇ ਵੀ ਜਿਉਂਦੇ ਆ, ਮੈਂ ਹੈ ਆ ਠੀਕ ਠਾਕ ਆ। ਕਹਿੰਦੇ ਫਿਰ ਗੱਲ ਕਰਵਾਓ। ਫਿਰ ਮੈਂ ਕੈਨੇਡਾ ਸੀਗਾ ਜੀ, ਮੈਂ ਇੱਥੋਂ ਸਾਡੇ ਪਿੰਡੋਂ ਗੁਰਦੁਆਰੇ ਦੇ ਪ੍ਰਧਾਨ ਨੂੰ ਫੋਨ ਲਾਇਆ। ਪ੍ਰਧਾਨ ਇੱਥੇ ਸਾਡੇ ਕੋਲ ਆਉਂਦਾ ਹੁੰਦਾ ਸੀ ਤੇ ਇਹ ਵੀ ਆਉਂਦਾ ਹੁੰਦਾ ਸੀ, ਤੇ ਉਦੋਂ ਅਸੀਂ ਗੱਲਾਂ ਕਰਦੇ ਹੁੰਦੇ ਸੀ ਵੀ ਯਾਰ ਆਪਾਂ ਇਹਨੂੰ ਇਹਦੇ ਘਰ ਦੇ ਇਹਦਾ ਭਰਾ ਭਾਲ ਗਏ ਕਿਸੇ ਤਰ੍ਹਾਂ। ਤੇ ਉਹ ਕਹਿੰਦਾ ਵੀ ਤੂੰ ਮੈਨੂੰ ਨੰਬਰ ਦੇ। ਫਿਰ ਮੈਂ ਉਹ ਪ੍ਰਧਾਨ ਦਾ ਨੰਬਰ ਦਿੱਤਾ ਜੀ ਉਹਨਾਂ ਨੂੰ, ਤੇ ਉਹਨਾਂ ਨੇ ਨਾਸਰ ਢਿੱਲੋਂ ਨੇ ਇਹਨਾਂ ਨੂੰ ਪ੍ਰਧਾਨ ਨੂੰ ਫੋਨ ਲਾ ਕੇ ਤੇ ਗੱਲਬਾਤ ਕਰੀ, ਤੇ ਉਹਨਾਂ ਨੂੰ ਕਹਿੰਦੇ ਵੀ ਸਾਡੀ ਉਹਨਾਂ ਨਾਲ ਗੱਲਬਾਤ ਕਰਾਓ। ਉਹ ਫਿਰ ਸੀਕਾ ਖਾਨ ਕੋਲੇ ਗਏ ਜੀ, ਸੀਕਾ ਖਾਨ ਨਾਲ ਗੱਲਬਾਤ ਕਰਵਾਈ, ਤੇ ਫਿਰ ਉਹਨਾਂ ਨੇ ਟਾਈਮ ਦਿੱਤਾ, ਕਹਿੰਦੇ ਵੀ ਅਸੀਂ 2:30 ਵਜੇ ਤੁਹਾਡੇ ਘਰ ਜਾਵਾਂਗੇ। ਉਸ ਤੋਂ ਬਾਅਦ ਤੁਹਾਡਾ ਜਿਹੜਾ ਕਰਤਾਰਪੁਰ ਸਾਹਿਬ ਦਾ ਸੌਪ ਬਣ ਗਿਆ, ਆਪਾਂ ਜੇ ਸ਼ਾਰਟ 'ਚ ਗੱਲ ਕਰੀਏ, ਕਰਤਾਰਪੁਰ ਸਾਹਿਬ ਤੁਸੀਂ ਨਾਲ ਗਏ ਸੀ? ਹਾਂਜੀ, ਕਰਤਾਰਪੁਰ ਸਾਹਿਬ ਅਸੀਂ ਨਾਲ ਗਏ ਸੀਗੇ ਜੀ। ਇੱਥੋਂ ਪਿੰਡੋਂ ਅਸੀਂ 14 ਜਣੇ ਗਏ ਸੀਗੇ ਜੀ ਕਰਤਾਰਪੁਰ ਸਾਹਿਬ। ਉੱਥੋਂ ਉੱਧਰੋਂ ਇਹਨਾਂ ਦੇ ਭਾਈ ਦਾ ਪਰਿਵਾਰ ਸਾਰਾ 70-75 ਜਣੇ ਇਹ ਆਏ ਸੀਗੇ ਜੀ। ਉੱਧਰੋਂ ਅਸੀਂ ਜਾ ਵੜੇ। ਫਿਰ ਇਹਨਾਂ ਦੀ ਉੱਥੇ ਜਾਣੀ ਮੁਲਾਕਾਤ ਹੋਈ ਹੈ ਜੀ ਆਮਣੋ ਸਾਹਮਣੇ। ਫਾਈਨਲੀ ਹੁਣ 2 ਮਹੀਨੇ ਸਿੱਕਾ ਖਾਨ ਉੱਧਰ ਲਾਏ ਨੇ, ਹੁਣ ਉਹਨਾਂ ਦੇ ਭਰਾ ਮੁਹੰਮਦ ਸਦੀਕ ਇੱਧਰ ਆ ਗਏ ਨੇ। ਤੁਸੀਂ ਕਿੰਨੀ ਜਿਹੜੀ ਤੁਹਾਡੀ ਮਿਹਨਤ ਸੀ ਉਹਨੂੰ ਕਿੰਨਾ ਕੁ ਸਫਲ ਮੰਨਦੇ ਹੋ? ਉਹਨੂੰ ਅਸੀਂ ਇਹ ਮੰਨਦੇ ਹਾਂ ਵੀ ਮਿਹਨਤ ਪੂਰੀ ਸਫਲ ਹੋਈ ਆ ਜੀ। ਵੀ ਸਾਨੂੰ ਬਹੁਤ ਖੁਸ਼ੀ ਆ ਵੀ 2 ਭਾਈ ਮਿਲ ਗਏ ਤੇ ਇੱਕ ਦੂਜੇ ਦੇ ਕੋਲੇ ਵੀ ਜਾ ਵੜੇ, ਤੇ ਉਹ ਵੀ ਇੱਧਰ ਆ ਗਿਆ, ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ। ਆਪਦੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਵੀ ਪ੍ਰਮਾਤਮਾ ਨੇ ਬਹੁਤ ਵਧੀਆ ਕੰਮ ਕਰਿਆ। ਬਿਲਕੁਲ, ਅਸੀਂ ਵੀ ਤੁਹਾਡਾ ਧੰਨਵਾਦ ਕਰਾਂਗੇ ਕਿ ਇਹ ਐਸੇ ਜਿਹੜੇ ਹੈਗੇ ਆ ਪਰਿਵਾਰਾਂ ਨੂੰ ਤੁਸੀਂ ਮਿਲਾਇਆ, ਜਿਹੜੇ ਕਿ ਵਿਛੜੇ, ਉਹ ਵੀ 2 ਭਰਾ ਹੀ ਰਹਿ ਗਏ ਸੀ। ਭੈਣ ਉਹਨਾਂ ਦੀ ਜਿਹੜੀ ਉਹ ਮਰ ਗਈ ਸੀਗੀ, ਤੇ ਉਹਨਾਂ ਨੂੰ ਆਪਾਂ 74 ਸਾਲਾਂ ਬਾਅਦ ਤੁਹਾਡਾ ਵੀ ਜਿਹੜਾ ਬਹੁਤ ਬਹੁਤ ਧੰਨਵਾਦ। ਤੇ ਅੱਗੇ ਵੀ ਅਸੀਂ ਚਾਹਾਂਗੇ ਕਿ ਤੁਸੀਂ ਜਿਹੜਾ ਹੈਗਾ ਐਸੇ ਜੇ ਕੋਈ ਬਜ਼ੁਰਗ ਹੈਗੇ ਉਹਨਾਂ ਨੂੰ ਖੋਜ ਕੇ ਤਾਂ ਹੋਰ ਸਾਹਮਣੇ ਲਿਆਉਂਦੇ। 2 ਮਹੀਨਿਆਂ ਦਾ ਜੀ। ਅੱਛਾ। ਅਸੀਂ 3 ਬੰਦਿਆਂ ਨੇ ਵੀਜ਼ਾ ਅਪਲਾਈ ਕੀਤਾ ਸੀ। ਨਾਸਰ ਢਿੱਲੋਂ ਨੇ, ਮੈਂ, ਇੱਕ ਸਾਡੇ ਪਿੰਡ ਦੇ ਨੰਬਰਦਾਰ ਆ, ਜਿਨ੍ਹਾਂ ਨੇ ਸਾਡੀ ਕੋਸ਼ਿਸ਼ ਕੀਤੀ ਮਿਲਣ ਦੀ। ਉਹਨਾਂ ਨੇ ਵੀ ਦਿੱਤਾ ਸੀਗਾ ਵੀ ਚਲੋ ਅਸੀਂ ਵੀ ਫਿਰ ਆਵਾਂਗੇ। ਉਹਨਾਂ ਦਾ ਵੀਜ਼ਾ ਨਹੀਂ ਲੱਗਾ, ਮੇਰਾ ਲੱਗ ਗਿਆ, ਉਹ ਰਹਿ ਗਿਆ। ਤੇ ਫਿਰ ਉਹ 2 ਮਹੀਨੇ ਰਹੋਗੇ ਕਿ ਤੁਸੀਂ ਤਾਂ ਕਿਆ ਪੱਕਾ ਹੀ ਰਹਿਣਾ? ਮੈਂ ਤਾਂ ਟਰੈਕਟਰ ਤੇ ਚੜ੍ਹ ਕੇ ਬਹਿ ਗਿਆ। ਹਾਂ, ਹੁਣ ਪੱਕਾ ਹੀ ਰਹਿ ਜਾਵਾਂਗੇ। ਜੇ ਇਹਨਾਂ ਨੇ ਸਾਂਭ ਲਿਆ ਰਹਿ ਪਾਂਗੇ, ਤੇ ਜੇ ਇਹਨਾਂ ਨੇ ਕੋਈ ਸਖਤੀ ਕੀਤੀ ਫਿਰ ਮੈਂ ਚਲੇ ਜਾਵਾਂ। ਨਹੀਂ, ਉਹ ਤਾਂ ਕਹਿੰਦੇ ਮੈਂ ਬਣਾ ਦੇਣੀ ਹੈ, ਵੋਟ ਵੀ ਬਣਾ ਦੇਣੀ। ਕੀ ਪਤਾ ਜੀ, ਇਹ ਆਕੜ ਜਾਂਦਾ ਹੈ। ਇਹ ਵੱਡਾ ਹੈ ਕਿ ਛੋਟਾ ਹੈ? ਛੋਟਾ। ਫਿਰ ਤਾਂ ਡਾਂਗ ਤੂੰ ਆਪਦੇ ਹੱਥ 'ਚ ਰੱਖ। ਨਹੀਂ, ਮੈਂ ਕਾਹਦੇ ਨਹੀਂ ਰੱਖਣੀ। ਵੱਡਾ ਹੈ? ਮੈਂ ਇਹਨਾਂ ਦੇ ਮੁਲਕ 'ਚ ਆਇਆ, ਜੋ ਮਰਜ਼ੀ ਕਰਨ ਮਿਲਣਾ। ਮੈਂ ਨਹੀਂ ਜਾ ਤੇ ਪੁਰਾਣੇ ਪਿੰਡ ਆਏ ਜੇ। ਹਾਂ, ਮੈਂ ਜਾਸ ਨਹੀਂ ਕਰ ਸਕਦਾ ਜੀ। ਚਲੋ 74 ਸਾਲਾਂ ਬਾਅਦ ਮਿਲੇ ਹੋ 74 ਸਾਲਾਂ ਬਾਪੂ? 74 ਸਾਲਾਂ ਬਾਅਦ ਵਾਕਈ ਜੇ ਆਪਦਾ ਜਿਹੜਾ ਭਰਾ ਹੈ ਜਾਂ ਭੈਣ ਭਰਾ ਕੋਈ ਮਿਲੇ, ਕਿੰਨਾ ਕੁ ਚਾਅ ਚੜਦਾ ਦੱਸੋ? ਬਹੁਤ ਚਾਅ ਚੜਦਾ, ਬਹੁਤ ਚਾਅ ਚੜਦਾ। ਚਾਅ ਵੀ ਬੜਾ ਚੜਦਾ, ਤੇ ਜਿਹੜੇ ਉਹ ਦੁੱਖ ਆ ਉਹ ਵੀ ਪੈਦਾ ਹੋ ਜਾਂਦੇ, ਉਹ ਸਾਹਮਣੇ ਆ ਜਾਂਦੇ ਆ, ਜੋ ਸਾਡੇ ਨਾਲ ਇੱਥੇ ਹੋਇਆ। ਕੀ ਹੋਇਆ ਸੀਗਾ, ਜਾਣਕਾਰੀ ਦਿਓ ਥੋੜੀ। ਜਦੋਂ ਇੱਥੇ ਵੰਡ ਪਈ ਤੁਸੀਂ ਕਿਵੇਂ ਅੱਡ ਹੋ ਗਏ? ਅਸੀਂ ਅੱਡ ਇੱਦਾਂ ਹੋਏ ਜੀ, ਮਾਂ ਮੇਰੀ ਇੱਧਰ ਲੈ ਨਾਨਕੇ ਦੇ 1 ਮਹੀਨਾ ਪਹਿਲੋਂ ਸਾਨੂੰ ਪਿੱਛੋਂ ਹਲਚਲਾ ਪੈ ਗਿਆ। ਫਿਰ ਜੋ ਸਾਡੇ 7 ਪਿੰਡ ਗੁਜਰਾਂ ਦੇ ਸੀਗੇ, ਕੋਕਰੀ ਕਲੇਰਾਂ ਦੇ ਕੋਲ ਜਗਰਾਮੀ ਹਾਂਜੀ। ਤੇ ਜਦੋਂ ਵੰਡ ਪਈ ਤੇ ਬੰਦੇ ਕਹਿੰਦੇ ਅਸੀਂ ਜਾਣਾ ਨਹੀਂ। ਉਹ ਸਾਰੀਆਂ ਵਾਦੀਆਂ ਇਕੱਠੀਆਂ ਇੱਕ ਤਾਂ ਹੋ ਗਈਆਂ। ਜਿਸਲੇ ਇਕੱਠੀਆਂ ਹੋਈਆਂ, ਅੰਦਰੀ ਵਾਰਡ ਤੇ ਵੀ ਜਾਣਾ ਨਹੀਂ, ਮੁਕਾਬਲਾ ਕਰਨਾ, ਸਾਰੇ ਇਕੱਠੇ ਹੋ ਜਾਓ। ਇਕੱਠੇ ਹੋ ਕੇ ਇੱਕ ਪਿੰਡ 'ਚ ਆ ਗਏ। ਫਿਰ ਉਹਨਾਂ ਨੇ ਨਾਲ ਛੱਤਾਂ ਪੱਟ ਕੇ ਅੱਗਾਂ ਵੀ ਲਾਈਆਂ, ਹੈਂ, ਭਜਾਉਂਦੇ ਰਹੇ। ਕਿੰਨੇ ਭੈਣ ਭਰਾ ਸੀ ਤੁਸੀਂ? ਅਸੀਂ 3। ਇੱਕ ਭੈਣ ਸੀ? ਹਾਂਜੀ। ਉਹ ਹੈਗੀ? ਉਹ ਫੈਸਲਾਬਾਦ ਜਾ ਕੇ ਫੌਤ ਹੋ ਗਈ ਸੀ ਕੈਂਪ। ਅੱਛਾ, ਤਾਂ ਉਹ ਫੌਤ ਹੋ ਗਈ ਕੈਂਪ ਦੇ ਵਿੱਚ, ਤੁਸੀਂ ਦੋਵੇਂ ਰਹਿ ਗਏ, ਦੋਵੇਂ ਅਲੱਗ-ਅਲੱਗ ਮੁਲਕਾਂ 'ਚ। ਹਾਂਜੀ। ਤਾਂ ਫਿਰ ਤਾਂ ਹਨੇਰਾ ਜ਼ਿੰਦਗੀ 'ਚ ਹੋ ਗਿਆ ਹੁਣ। ਹਾਂ, ਬਹੁਤ। ਫਿਰ ਜਿਹੜੇ ਕੋਈ
ਭੈਣ ਭਰਾ ਸੀਗੇ ਉਹ ਵੀ ਵਿਛੜੇ ਹੋਏ ਸੀਗੇ, ਚਾਚੇ ਤਾਏ ਲਾ ਲਓ। ਅੱਛਾ, ਉਹ ਵੀ ਕੋਈ ਨਹੀਂ ਨਾਲ ਸੀ? ਨਾ, ਉਹ ਵੀ ਕੋਈ ਨਹੀਂ ਸੀ, ਇੱਕ ਮਾਸੀ ਦਾ ਪੋਤੀ ਸੀ ਸਿਰਫ ਇਕੱਲਾ। ਫਿਰ ਆਸਤੇ ਆਸਤੇ ਹੌਲੀ ਹੌਲੀ ਲੱਭ ਪਏ ਫਿਰ ਸਾਰੇ। ਜਦੋਂ ਫਿਰ ਪਹਿਲੀ ਵਾਰ ਪਤਾ ਲੱਗਾ ਸੀ ਹਾਂਜੀ। ਛੋਟੇ ਭਰਾ ਦਾ ਵੀ ਹੈਗਾ ਹੈ, ਫਿਰ ਉਦੋਂ ਕਿੰਨਾ ਕੁ ਉਹ ਦਿਨ ਤੋਂ ਰਾਤ ਜਿਹੜੀ ਸੀ, ਰਾਤ ਕਿਵੇਂ ਲੰਘੀ? ਬਸ ਫਿਰ ਪਰੇਸ਼ਾਨੀਆਂ ਕਿੱਦਾਂ ਮਿਲਾਂਗੇ, ਕੀ ਹੋਊਗਾ, ਬੜੀ ਕੋਸ਼ਿਸ਼ ਕੀਤੀ ਇਹਨੇ ਵੀ, ਅਸੀਂ ਵੀ ਬੜੀ ਕੋਸ਼ਿਸ਼ ਕਰਦੇ ਰਹੇ ਹਾਂ, ਨਹੀਂ ਕੋਈ ਪਤਾ ਸਰ ਲੱਗਦਾ ਰਿਹਾ। ਹਾਂਜੀ, ਹੁਣ ਇਹ ਆ ਗਏ ਨੇ ਜੀ, ਤੁਸੀਂ ਪਹਿਲਾਂ 2 ਮਹੀਨੇ ਉਧਰ ਲਾਏ ਹੋ, ਬੜਾ ਵੱਡਾ ਇੱਕ ਦੁੱਖ ਹੁੰਦਾ ਹੈ। 74 ਸਾਲ ਤੁਸੀਂ ਇੱਕ ਦੂਜੇ ਤੋਂ ਬਿਨਾਂ ਹੀ ਕੱਢ ਦਿੱਤੇ, ਇਕੱਠੇ ਮਾਂ ਦੇ ਪੇਟੋਂ ਜੰਮੇ, ਤੇ ਹੁਣ ਫਿਰ ਕਿਵੇਂ ਦੀ ਖਿਦਮਤ ਇਹਨਾਂ ਦੀ ਇੱਥੇ ਕਰੋਗੇ? ਨਹੀਂ ਜੀ, ਬਹੁਤ ਕਰਾਂਗੇ ਜੀ, ਜਿੰਨੀ ਹੋਈ ਉਨੀ ਕਰਾਂਗੇ, ਰੱਖਾਂਗੇ 2 ਮਹੀਨੇ ਬੜੇ ਲੋਕ ਮਿਲਣ ਆ ਰਹੇ ਆ, ਸਾਰਾ ਪਿੰਡ ਹੀ ਟੁੱਕਦਾ ਪਿਆ। ਹਾਂ, ਸਾਰਾ ਜੀ ਪੂਰੀ ਕਰਾਂਗੇ ਜੀ। ਉਹਦਾ ਚੌੜ ਕਰ ਲਈ ਜਾਏ ਨਾ, ਮਾੜੀ ਮੋਟੀ ਹੱਥ ਲਈ ਜਾਏ ਨਾ। ਵੱਡਾ ਹੈ ਉਹ ਕਹਿੰਦਾ ਮੈਂ ਡੰਡਾ ਫੜ ਲੈਣਾ ਫਿਰ। ਕੋਈ ਗੱਲ ਨਹੀਂ, ਇਹ ਛੋਡੇ ਹੋਰੂ ਬਣਾਉਂਦੇ ਆ, ਆਹੋ ਛੋਡੇ ਵੇਚਦੇ ਆ। ਸਾਡੇ ਦਾ ਵੇਚਦੇ ਗਵਰਨਮੈਂਟ ਦਾ ਥਾਂ, ਇਹ ਕਾਬੂ ਆ ਇੱਥੇ ਨਹੀਂ ਦੇ ਭਾਰੀ ਆ, ਸਾਡੇ ਹੌਲੀ ਆ। ਹਾਂਜੀ, ਸਾਡੇ ਮਸ਼ੀਨਰੀ ਹਲਕੀ ਆ, ਹੈਗੇ ਸਹੀ। ਹਾਂਜੀ, ਹੌਲੀ ਆ ਸਾਡੇ।